ਇਹ ਪਾਕਿਸਤਾਨੀ ਪਿੰਡ 1947 ਦੀ ਵੰਡ ਤੋਂ ਪਹਿਲੇ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਸੀ, ਲੇਕਿਨ ਹੁਣ ਇਹ ਪਾਕਿਸਤਾਨ ਦਾ ਹਿੱਸਾ ਹੈ। ਇਹ ਹਿੰਦੂ ਮਾਤਾ ਜੀ ਦੀ 1947 ਵਾਲੀ ਲੱਕੜ ਦੀ ਪੇਟੀ ਜਿਹੜੀ ਪਾਕਿਸਤਾਨੀ ਪੰਜਾਬ ਦੇ ਘਰ ਦੇ ਵਿੱਚ ਰਹਿ ਗਈ, ਇਹ ਵੀ ਤੁਹਾਨੂੰ ਵਿਖਾਲਦੇ ਆ। ਇਹ ਪਿੰਡ 1947 ਤੋਂ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਸੀ, ਹੁਣ ਇਹ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਹੈ। ਇਹ ਬੜਾ ਆਲੀਸ਼ਾਨ ਇੱਕ ਹਿੰਦੂ ਖਾਨਦਾਨ ਦਾ ਘਰ ਅੱਜ ਮੁਕੰਮਲ ਤੁਹਾਨੂੰ ਅੰਦਰੋਂ ਵਿਜ਼ਿਟ ਕਰਾਉਂਦੇ ਆ। ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਛੋਟੀ ਇੱਟ ਤੇ ਮੋਟੀ ਇੱਟ ਦੋਨਾਂ ਨਾਲ ਮਿਕਸ ਕਰਕੇ ਬਣਾਇਆ ਇਹ ਕੱਚਾ ਤੇ ਪੱਕਾ ਘਰ ਅੱਜ ਕੇ ਸਾਲ ਦੇ ਵਿੱਚ। ਇਹਦੇ ਬਰਾਮਦੇ ਜਿਹੜੇ ਬਣੇ ਨੇ ਕੱਚੇ ਘਰ ਦੀਆਂ ਕੰਧਾਂ, ਅੰਦਰੋਂ ਪੱਕੇ ਘਰ, ਬਰਤਨ ਤੇ ਉਹ ਅਲਮਾਰੀਆਂ ਜਿੱਥੇ 1947 ਤੋਂ ਪਹਿਲਾਂ ਇਸ ਹਿੰਦੂ ਖਾਨਦਾਨ ਦਾ ਸਮਾਨ ਹੁੰਦਾ ਸੀ। ਤੇ ਇੱਥੇ ਕਿਹੜੀ ਫੈਮਿਲੀ ਆਬਾਦ ਏ, ਉਹ ਇੰਡੀਆ ਦੇ ਵਿੱਚੋਂ ਕਿੱਥੋਂ ਆਏ ਸਨ, ਉਹਨਾਂ ਦਾ ਪਿੰਡ ਕਿਹੜਾ ਸੀ, ਇਹ ਵੀ ਤੁਹਾਨੂੰ ਦੱਸਦੇ ਆ। ਇਹ ਜਨਾਬ ਪਿੰਡ ਹੈਗਾ ਵੀਰਮ, ਜ਼ਿਲ੍ਹਾ ਨਾਰੋਵਾਲ, ਤਹਿਸੀਲ ਸ਼ਕਰਗੜ੍ਹ, ਦਰਬਾਰ ਸਾਹਿਬ ਕਰਤਾਰਪੁਰ ਦੇ ਕੋਲ ਬਾਰਡਰ ਦੇ ਉੱਤੇ ਬਿਲਕੁਲ ਨਜ਼ਦੀਕ ਹੈ ਪਿੰਡ, ਜਿੱਥੇ 1947 ਵਾਲਾ ਇੱਕ ਮੰਦਿਰ ਵੀ ਹੁੰਦਾ ਸੀ, ਲੇਕਿਨ ਉਹ ਮੰਦਿਰ ਬਾਰਿਸ਼ਾਂ ਦੀ ਵਜ੍ਹਾ ਨਾਲ ਡਿੱਗ ਗਿਆ ਹੈ। ਤੇ ਚਲੋ ਇਹ ਵੀਡੀਓ ਸ਼ੁਰੂ ਕਰਦੇ ਆ। ਅੱਛਾ ਦੋਸਤੋ, ਇਹ ਇੱਕ ਹੋਰ ਬਹੁਤ ਹੀ ਖੂਬਸੂਰਤ ਮਕਾਨ ਹੈਗਾ। ਅੱਛਾ, ਇਹਦੀ ਖਾਸ ਗੱਲ ਪਤਾ ਕੀ ਹੈਗੀ ਹੈ? ਇੱਥੋਂ ਅੱਧੇ ਤੋਂ ਥੱਲੇ ਥੱਲੇ ਛੋਟੀ ਇੱਟ ਲੱਗੀ ਹੈ, ਇੱਥੋਂ ਉੱਤੇ ਮੋਟੀ ਇੱਟ ਲੱਗੀ ਹੈ। ਇਹ ਦੇਖੋ ਤੁਸੀਂ, ਇਹੋ ਜਿਹੇ ਮਕਾਨ ਬੜੇ ਘੱਟ ਵੇਖਣ ਨੂੰ ਮਿਲਦੇ ਨੇ ਕਿ ਇੱਥੋਂ ਤੱਕ ਜਿਹੜਾ ਨਾ ਇਹ ਥੱਲੇ ਥੱਲੇ ਨਾਨਕਸ਼ਾਹੀ ਇੱਟ ਲੱਗੀ ਹੈ। ਠੀਕ ਹੈ ਜੀ, ਇਹ ਦੇਖ ਸਕਦੇ ਤੁਸੀਂ ਟੈਲ ਜਿਹੜੀ ਹੈ, ਤੇ ਇਹ ਉੱਤੇ ਲੱਗੀ ਹੈ ਬ੍ਰਿਟਿਸ਼ ਰਾਜ ਦੀ ਜਿਹੜੀ ਇੱਟ ਮੋਟੀ। ਤੇ ਇਹਦੀਆਂ ਅਗਰ ਦੀਵਾਰਾਂ ਵੇਖੀਆਂ ਜਾਣ ਤੇ ਇਹ ਦੇਖੋ, ਕੋਈ ਇਹਨਾਂ ਦੇ ਵਿੱਚ ਸੀਮੈਂਟ ਸਰੀਆ ਨਹੀਂ ਇਸਤੇਮਾਲ ਹੋਇਆ, ਮਿੱਟੀ ਇਸਤੇਮਾਲ ਹੋਈ ਆ। ਦੇਖੋ ਮਿੱਟੀ, ਇਹ ਮਿੱਟੀ ਨਾਲ ਬਣੀਆਂ ਨੇ। ਤੇ ਇਹ ਇਹਦੀ ਪੂਰੀ ਦੀਵਾਰ ਜਿਸ ਤਰ੍ਹਾਂ ਕਿਲੇ ਦੀ ਦੀਵਾਰ ਹੁੰਦੀ ਹੈ। ਇਹ ਘਰ ਤੁਹਾਨੂੰ ਆਲਰੇਡੀ ਦੂਸਰੀ ਵੀਡੀਓ 'ਚ ਵਿਖਾਇਆ, ਲੇਕਿਨ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਨਾ, ਬਹੁਤ ਹੀ ਖੂਬਸੂਰਤ ਚੁਬਾਰਾ। ਅੱਛਾ, ਇਹਦਾ ਤੁਸੀਂ ਦੇਖੋ ਇਹ ਕਿੱਥੋਂ ਤੱਕ ਜਿਹੜਾ ਇਹਦਾ ਚਬੂਤਰਾ ਬਣਾਇਆ ਦਾ, ਜਿੱਥੋਂ ਸ਼ੁਰੂ ਹੁੰਦੀਆਂ ਨੇ ਸੀੜੀਆਂ। ਇਹ ਫੈਮਿਲੀ ਜਿਹੜੀ ਸੀ ਘਰ ਜਾਂਦੀ ਹੁੰਦੀ ਸੀ, ਤੇ ਇਹ ਇਹਦਾ ਖੂਬਸੂਰਤ ਸੀੜੀਆਂ ਤੇ ਰੈਂਪ ਬਣਾਇਆ ਦਾ। ਤੇ ਇੱਥੇ ਦਰਵਾਜ਼ਾ ਇੱਕ ਹੁੰਦਾ, ਨਹੀਂ ਪਤਾ ਨਹੀਂ ਕੀ ਹੁੰਦਾ, ਇੱਥੇ ਕੋਈ ਦਰਵਾਜ਼ਾ ਹੁੰਦਾ ਹੋਏਗਾ। ਦਰਵਾਜ਼ਾ ਸੀ, ਪਿੱਛੇ ਘਰ ਹੈਗੇ ਨੇ ਤੇ ਨਾ, ਠੀਕ ਹੈ ਨਾ। ਇਹ ਦੇਖੋ ਤੁਸੀਂ, ਤੇ ਦੀਵਾਰ ਦੀ ਚੌੜਾਈ ਤੁਸੀਂ ਦੇਖੋ ਕਿੰਨੀ ਚੌੜੀ ਦੀਵਾਰ ਹੈ ਜੀ। ਅੱਛਾ ਦੋਸਤੋ, ਇਹ ਘਰ ਤੁਹਾਨੂੰ ਅੰਦਰੋਂ ਵਿਖਾਲਦੇ ਆ, ਠੀਕ ਹੈ ਨਾ, ਤਾਂ ਕਿ ਇਹ ਵੀ ਜਿਹੜਾ ਨਾ ਇੱਕ ਸ਼ਾਹਕਾਰ ਹੈ ਪੁਰਾਣਾ। ਇਹਦਾ ਬਾਹਰ ਦਾ ਦਰਵਾਜ਼ਾ ਆ ਗਿਆ, ਠੀਕ ਹੈ ਨਾ। ਤੇ ਇਹ ਸਾਹਮਣੇ, ਅੱਛਾ ਇਸ ਸਾਈਡ ਦੇ ਉੱਤੇ ਇਹ ਖਿੜਕੀ ਹੈ, ਔਰ ਇਹ ਨਾਨਕਸ਼ਾਹੀ ਛੋਟੀ ਇੱਟ ਲੱਗੀ ਹੈ ਸਾਰੀ। ਸਾਹਮਣੇ ਅਗਰ ਆਓਗੇ ਤੇ ਇੱਕ ਹੋਰ ਘਰ ਸਾਨੂੰ ਨਜ਼ਰ ਆਏਗਾ, ਉਹ ਮੇਰੇ ਹਾਲੇ ਇਸੇ ਘਰ ਦਾ ਹਿੱਸਾ ਸੀ, ਲੇਕਿਨ ਦੀਵਾਰ ਲੱਗ ਚੁੱਕੀ ਹੈ। ਇਹ ਦੇਖੋ, ਇਹ ਉਹ ਘਰ, ਤੇ ਇਹ ਇੱਕ ਦੂਸਰਾ ਘਰ ਹੈ। ਇਹ ਵੀ ਮਾਸ਼ਾਅੱਲਾ ਬਹੁਤ ਖੂਬਸੂਰਤ ਬਰਾਮਦਾ ਬਣਿਆ, ਤੇ ਇਸ ਫੈਮਿਲੀ ਬੜਾ ਖੂਬਸੂਰਤ ਕਰਕੇ ਰੱਖਿਆ। ਬਲਕਿ ਵੇਖੋ ਨਾ, ਫਰਸ਼ ਧੋਤੇ ਨੇ। ਤੇ ਮੈਂ ਥੋੜਾ ਇਹ ਬਹਾਲਾ ਇੱਥੋਂ ਤੁਹਾਨੂੰ, ਇਹਦੇ ਵਿੱਚ ਕੋਈ ਨਹੀਂ ਰਹਿੰਦਾ, ਲੇਕਿਨ ਇਹ ਘਰ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈਗਾ ਏ। ਇਹ ਦੇਖੋ ਤੁਸੀਂ, ਤੇ ਇਹ ਪੁਰਾਣੀਆਂ, ਇਹ ਵੀ ਪੁਰਾਣੀਆਂ ਨੇ ਨਾ ਸੀੜੀਆਂ। ਵਾਹ ਜੀ ਵਾਹ, ਪੁਰਾਣੀਆਂ ਸੀੜੀਆਂ ਉੱਤੇ ਜਾਣ ਵਾਸਤੇ ਫੈਮਿਲੀ ਜਿਹੜੀ ਰਾਤ ਨੂੰ ਛੱਤ ਤੇ ਵੀ ਸੌਂ ਸਕੇ। ਤੇ ਇਹ ਹੁਣ ਆ ਗਿਆ ਅਸਲ ਜਿਹੜਾ ਤੁਹਾਨੂੰ ਵਿਖਾਲਣ ਲੱਗੇ ਆ, ਇਹ ਬਰਾਮਦਾ। ਠੀਕ ਹੈ ਜੀ, ਲੱਕੜੀ ਦੀਆਂ ਛੱਤਾਂ, ਮਜ਼ਬੂਤ ਪਿੱਲਰ ਲੱਗੇ ਨੇ ਵਿੱਚ। ਇਹ ਛੋਟੀ ਜਿਹੀ ਇੱਕ ਬਾਰੀ ਹੈ, ਐਜ਼ ਅ ਦਰਵਾਜ਼ਾ ਇਸਤੇਮਾਲ ਹੁੰਦਾ ਹੈ। ਇੱਧਰ ਵੀ ਸਿਸਟਮ ਹੈਗਾ, ਪੁਰਾਣੇ ਘਰ ਦੇ ਕਮਰੇ ਨੇ, ਲੇਕਿਨ ਇਹ ਜਿਹੜਾ ਨਾ ਇੱਥੇ ਫੈਮਿਲੀ ਰਹਿ ਰਹੀ ਹੈ। ਔਰ ਇਹ ਕਿਚਨ ਦੇ ਅਕਸਰ ਜਿਹੜੇ ਪੁਰਾਣੇ ਘਰ ਹੁੰਦੇ ਸਨ ਨਾ, ਉਹ ਅਸੀਂ ਵੇਖੇ ਨੇ ਹਰ ਪਿੰਡ ਦੇ ਵਿੱਚ ਪੌੜੀਆਂ ਦੇ ਥੱਲੇ ਜਿਹੜਾ ਏਰੀਆ ਹੁੰਦਾ ਸੀ ਨਾ, ਉਹਨੂੰ ਕਿਚਨ ਇਸਤੇਮਾਲ ਕੀਤਾ ਜਾਂਦਾ ਹੁੰਦਾ ਸੀ। ਇਹ ਉਹ ਹੀ ਐਗਜ਼ੈਕਟ ਹੋ ਰਿਹਾ। ਅੱਛਾ, ਇਹ ਖਿੜਕੀ ਆ ਗਈ, ਇਹ ਵੀ ਪੁਰਾਣੀ ਹੈ, ਠੀਕ ਹੈ ਨਾ। ਬਾਹਰ ਲੋਹੇ ਦੇ ਸਰੀਏ ਤੇ ਅੰਦਰ ਲੱਗੀ ਹੈ ਲੱਕੜ। ਤੇ ਇਹ ਜਨਾਬ ਅਗਰ ਤੁਸੀਂ ਦੇਖੋਗੇ ਤੇ ਪੁਰਾਣੀਆਂ ਛੱਤਾਂ, ਤੇ ਅੱਜ ਵੀ ਕਾਬਲੇ ਇਸਤੇਮਾਲ ਨੇ। ਮਾਂ ਜੀ ਕੀ ਹਾਲ ਹੈ, ਠੀਕ ਹੋ? ਅੱਛਾ, ਇਹ ਕਿਚਨ ਦੇ ਤੌਰ ਤੇ ਇਸਤੇਮਾਲ ਹੋ ਰਿਹਾ, ਠੀਕ ਹੈ ਨਾ, ਲੇਕਿਨ ਹੈ ਸਭ ਕੁਝ ਪੁਰਾਣਾ ਹੈ। ਦੇਖੋ ਉਹ ਨਾਨਕਸ਼ਾਹੀ ਪੁਰਾਣੀ ਜਿਹੜੀ ਛੋਟੀ ਇੱਟ, ਹੋ ਕਿੱਡਾ ਮਜ਼ਬੂਤ ਘਰ ਬਣਿਆ। ਤੇ ਸ਼ਾਈਨਿੰਗ ਤੁਸੀਂ ਦੇਖੋ, ਇਹ ਪੋਚਾ ਰੰਗ ਫੇਰਿਆ ਤੇ ਇਹਦੀ ਸ਼ਾਈਨਿੰਗ ਤੁਸੀਂ ਦੇਖੋ। ਇਹ ਵੀਡੀਓ 'ਚ ਤੁਹਾਨੂੰ ਨਜ਼ਰ ਆ ਰਿਹਾ ਕਿੰਨਾ ਚਮਕ ਰਿਹਾ। ਇਹ ਖਿੜਕੀਆਂ ਆ ਗਈਆਂ, ਇਧਰੋਂ ਦੀ ਅਸੀਂ ਆਏ ਆ, ਇਹ ਇਧਰੋਂ ਦੀ, ਠੀਕ ਹੈ ਜੀ। ਤੇ ਇਹ ਜਨਾਬ ਬਰਾਂਡਾ, ਇੱਧਰ ਵੀ ਕਮਰਾ ਹੈ ਤੇ ਇਸ ਸਾਈਡ ਤੇ ਵੀ ਕਮਰਾ ਹੈ। ਅੱਛਾ, ਇਸ ਦਰਵਾਜ਼ੇ ਦੀ ਤੁਹਾਨੂੰ ਇੱਕ ਖਾਸ ਗੱਲ ਦੱਸਣਾ ਕਿ ਇਹਦੇ ਉੱਤੇ ਜਿਹੜੀ ਨਕਸ਼ਨਕਾਰੀ ਹੋਈ ਹੈ ਨਾ, ਦੇਖੋ ਇਹ ਦੇਖੋ, ਇੰਨੀ ਕੋਈ ਬਰੀਕ ਵੀ ਨਹੀਂ, ਹੱਥ ਨਾ ਹੋਈ ਹੈ। ਉਹ ਜਿਹੜੇ ਲੁਹਾਰ ਹੋਣਗੇ ਉਸ ਦੌਰ 'ਚ ਜਿਹੜੇ ਦਰਵਾਜ਼ੇ ਬਣਾਉਂਦੇ ਸਨ, ਉਹਨਾਂ ਨੇ ਤਰਖਾਨ ਇਹ ਇੱਕ ਇੱਕ ਹੱਥ ਦੇ ਨਾਲ ਬਣਾਈ ਹੈ। ਔਰ ਪੂਰੇ ਦਰਵਾਜ਼ੇ ਦੀ ਦਹਲੀਜ਼ ਦੇ ਉੱਤੇ ਜਿਹੜੀ ਹੈ ਨਾ,
ਇਹ ਨਕਸ਼ ਨਗਾਰੀ ਮੌਜੂਦ ਹੈ। ਇਹ ਸਿਰਫ ਉਦੋਂ ਉਹੀ ਲੋਕ ਐਸਾਂ ਦੇ ਦਰਵਾਜ਼ੇ ਬਣਾਉਂਦੇ ਸਨ ਜਿਹੜੇ ਠੀਕ ਠਾਕ ਪੈਸੇ ਵਾਲੇ ਸਨ ਔਰ ਅਮੀਰ ਲੋਕ ਸਮਝੇ ਜਾਂਦੇ ਸਨ। ਤੇ ਇਹ ਆ ਗਿਆ ਜਨਾਬ ਇਹਦਾ ਘਰ ਦਾ ਵੱਡਾ ਪਸਾਰ। ਇਹਨੂੰ ਕਿਹਾ ਜਾਂਦਾ ਹੁੰਦਾ ਪਸਾਰ, ਤੇ ਪਿੱਛੇ 2 ਕਮਰੇ ਹੁੰਦੇ ਸਨ ਤੇ ਉਹਨਾਂ ਨੂੰ ਕਿਹਾ ਜਾਂਦਾ ਹੁੰਦਾ ਸੀ ਕੋਠਰੀਆਂ। ਉਸ ਦੌਰ ਦੇ ਵਿੱਚ ਬਾਬੇ ਇਸ ਤਰ੍ਹਾਂ ਇਹਨੂੰ ਕਹਿੰਦੇ ਹੁੰਦੇ ਹਨ ਕਿ ਜੀ ਸਾਡਾ ਘਰ ਹੈ, ਉਹਦੇ ਅੱਗੇ ਪਸਾਰ ਹੁੰਦਾ ਸੀ, ਪਿੱਛੇ ਕੋਠਰੀਆਂ ਹੁੰਦੀਆਂ ਸਨ। ਤੇ ਇਹ ਤੁਸੀਂ ਇੱਕ ਐਸੀ ਝਲਕ ਵੇਖ ਲਓ। ਇਹ ਵੀਡੀਓ ਬਣਾਉਣ ਦਾ ਤੁਹਾਨੂੰ ਮਕਸਦ ਇਹ ਵੇ ਕਿ ਤੁਹਾਨੂੰ ਆਹ ਦੇਖੋ ਆ ਲੰਮੇ ਜਿਹੜੇ ਬਾਲੇ ਨੇ, ਵਾਹ ਜੀ ਵਾਹ, ਕੜੀਆਂ। ਇਹ ਪੂਰਾ ਜਿਹੜਾ ਪਸਾਰ ਹੈ ਨਾ, ਇਹ ਜਿਹੜਾ ਬਣਿਆ ਹੁੰਦਾ ਵੱਡਾ ਕਮਰਾ, ਇੱਕ ਵੀ ਸ਼ਤੀਰ ਨਹੀਂ ਹੈਗਾ ਤੇ ਇਹ ਬਾਲੇ ਲੱਗੇ ਨੇ ਇਹਨੂੰ, ਠੀਕ ਹੈ ਨਾ ਜੀ। ਇਹ ਬਹੁਤ ਲੰਮਾ ਕਮਰਾ ਹੈਗਾ। ਵੇਖੋ 2 ਮੰਜੀਆਂ ਇੱਧਰ ਵੀ ਨੇ ਤੇ 2 ਇੱਥੇ ਰੱਖ ਸਕਦੀਆਂ ਨੇ ਤੇ 2 6-7 ਮੰਜੀਆਂ ਇਸ ਜਿਹੜਾ ਪਸਾਰ ਹੈ ਇਹਦੇ ਵਿੱਚ ਆ ਜਾਂਦੀਆਂ ਨੇ। ਤੇ ਇਹ ਉਹੀ ਪੁਰਾਣੀ ਅਲਮਾਰੀ, ਪੁਰਾਣੇ ਕੁੰਡੇ, ਹਰ ਚੀਜ਼ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਛੱਤੀ ਬਣੀ ਹੈ, ਉੱਤੇ ਪਏ ਨੇ ਬਰਤਨ। ਅੱਛਾ, ਮਜ਼ੇ ਦੀ ਗੱਲ ਹੈ ਕਿ ਇਹ ਪਿੱਤਲ ਦੇ ਸਿਲਵਰ ਦੇ ਬਰਤਨ ਹਲੇ ਵੀ ਹੈ ਨੇ। ਇਹ ਦੇਖੋ, ਯਾਨੀ ਕਿ ਇਹਨਾਂ ਨੇ ਵੀ ਹਰ ਚੀਜ਼ ਜਿਹੜੀ ਪੁਰਾਣੀ ਹੈ ਨਾ ਉਹ ਸੰਭਾਲੀ ਹੈ ਔਰ ਬਹੁਤ ਅੱਛਾ ਕੀਤਾ ਹੈ। ਕਿਉਂਕਿ ਅਗਰ ਵੇਚਣ ਜਾਓਗੇ ਤਾਂ ਟਕੇ ਟੋਕਰੀ ਚੀਜ਼ਾਂ ਵੇਚਦੀਆਂ ਨੇ, ਲੇਕਿਨ ਇਹ ਖੂਬਸੂਰਤੀ ਹੈ ਘਰਾਂ ਦੀ। ਅੱਛਾ, ਇਹ ਇੱਧਰ ਆ ਗਏ ਹੋਰ ਛੋਟੇ ਜਿਹੜੇ ਆਪਣਾ ਅਲਮਾਰੀਆਂ, ਚੀਜ਼ਾਂ ਸਮਾਨ ਵਗੈਰਾ ਰੱਖਣ ਲਈ, ਠੀਕ ਹੈ ਜੀ। ਇਹ ਕੁੰਨੀਆਂ ਇਹਦੀਆਂ, ਇਹ ਦੇਖੋ। ਤੇ ਇੱਕ ਅਲਮਾਰੀ ਉਧਰ ਬਣੀ ਹੈ, ਵਾਹ ਜੀ ਵਾਹ। ਅੱਛਾ, ਇਹ ਘਰ ਨੇ ਪੱਕੇ, ਇਹ ਉਂਝ ਉੱਤੇ ਲਿੰਬੇ ਨੇ, ਉਦੋਂ ਲਿੰਬਦੇ ਹੁੰਦੇ ਸਨ ਠੰਡੇ ਰੱਖਣ ਲਈ। ਆ ਦੇਖੋ ਨਾ ਇੱਟਾਂ, ਤੁਹਾਨੂੰ ਇੱਟਾਂ ਨਜ਼ਰ ਆ ਰਹੀਆਂ ਜਗ੍ਹਾ ਜਗ੍ਹਾ, ਇਹ ਦੇਖੋ। ਲੇਕਿਨ ਇਹਨੂੰ ਲਿੰਬਦੇ ਹੁੰਦੇ ਸਨ ਉਦੋਂ ਕਿ ਮਕਾਨ ਠੰਡਾ ਰਿਹਾ। ਦੇਖੋ ਇਹ ਮਿੱਟੀ ਹੈ, ਇਹ ਦੇਖੋ, ਠੀਕ ਹੈ ਨਾ। ਇਹ ਉੱਤੇ ਲੇਪ ਕੀਤਾ ਇੱਟਾਂ ਨੂੰ, ਮਕਾਨ ਤਪੇ ਨਾ। ਤੇ ਇਹ ਹੁਣ ਦੇਖੋ ਗਰਮੀ ਦਾ ਸ਼ਦੀਦ ਮੌਸਮ ਹੈ, ਪੱਖੇ ਬੰਦ ਨੇ, ਲੇਕਿਨ ਗਰਮੀ ਨਹੀਂ ਲੱਗ ਰਹੀ। ਇਹੋ ਹੀ ਅਸੀਂ ਕੋਸ਼ਿਸ਼ ਕਰਨੇ ਨਵੀਂ ਨਸਲ ਨੂੰ ਵਿਖਾਲਣ ਦਾ ਕਿ ਜਦੋਂ ਆਉਂਦੇ ਨੇ ਜੀ ਉਦੋਂ ਤਰੱਕੀ ਨਹੀਂ ਸੀ ਹੁੰਦੀ, ਦੌਰ ਤਰੱਕੀ ਯਾਫਤਾ ਨਹੀਂ ਸੀ ਹੁੰਦਾ। ਤੇ ਅੱਜ ਤੁਸੀਂ ਵੇਖੋ ਕਿ ਅੱਜ ਦੇ ਜਿਹੜੇ ਨਾ ਇਹ ਘਰ। ਅੱਛਾ ਭਾਵੇਂ ਥੋੜਾ ਜਿਹਾ ਤੁਸੀਂ ਆਪਣਾ ਨਾਮ ਦੱਸੋ ਮੈਨੂੰ। ਗੁਲਾਮ ਫਰੀਦ ਸਰ। ਗੁਲਾਮ ਫਰੀਦ ਸਾਹਿਬ ਨੇ ਜੀ, ਇਹ ਇਸ ਘਰ ਦੇ ਵਿੱਚ ਰਹਿ ਰਹੇ ਨੇ। ਤੁਹਾਡਾ ਕੀ ਨਾਮ ਹੈ? ਮੁਹੰਮਦ ਹਸਨ। ਮੁਹੰਮਦ ਹਸਾਨ। ਇਹ ਜੀ ਮੁਹੰਮਦ ਹਸਾਨ ਸਾਹਿਬ ਸਾਨੂੰ ਬਾਹਰ ਮਿਲੇ ਸਨ ਵੀਰਮ ਪਿੰਡ ਦੇ, ਤੇ ਇਹ ਜਾਂਦੇ ਨੇ ਜਨਾਬ ਤੁਸੀਂ ਤੁਹਾਡੀ ਨਾਲ ਜਿੱਥੇ ਤੁਸੀਂ ਬਣਾਉਣੀ ਹੈ ਬਣਾਓ। ਕਿਸੇ ਦੇ ਘਰ ਜਾ ਕੇ ਵੀਡੀਓ ਬਣਾਉਣਾ ਕੋਈ ਆਮ ਕੰਮ ਨਹੀਂ ਹੁੰਦਾ, ਲੇਕਿਨ ਇਹਨਾਂ ਦੀ ਮੁਹੱਬਤ ਹੈ, ਇਹਨਾਂ ਚਾਹਤ ਕੀਤੀ ਹੈ ਤੇ ਅਸੀਂ ਇਹ ਜਿਹੜਾ ਨਾ ਸਕਾਫਤੀ ਵਿਰਸਾ ਇਹ ਮਹਿਫੂਜ਼ ਕਰ ਰਹੇ ਹਾਂ, ਤਾਂ ਕਿ ਕੱਲ ਨੂੰ ਵੇਖੋ ਜੀ ਢਾਹ ਕੇ ਨਵੇਂ ਬਣਾ ਲੈਂਦੇ ਨੇ, ਲੇਕਿਨ ਇਹ ਵੀਡੀਓ 'ਚ ਪੁਰਾਣਾ ਘਰ ਰਹੇਗਾ। ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇਗਾ ਯਾਰ ਇੱਥੇ ਇਸ ਤਰ੍ਹਾਂ ਦਾ ਘਰ ਹੁੰਦਾ ਸੀ। ਤੇ ਭਾਵੇਂ ਤੁਸੀਂ ਮੁਕਤਸਰ ਜਾਏ ਦੱਸੋ ਕਿ ਇਹ ਘਰ ਕਿੱਡੇ ਠੰਡੇ ਹੈਗੇ ਨੇ ਆਮ ਘਰਾਂ ਦੀ ਨਿਸਬਤ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਹੁਣ ਵੀ ਦੇਖੋ ਨਾ ਬਾਹਰ ਇਤਨੀ ਜ਼ਿਆਦਾ ਗਰਮੀ ਹੈ, ਲੇਕਿਨ ਪੱਖੇ ਤੋਂ ਬਗੈਰ ਖਲੋਤੇ ਤੁਸੀਂ ਪੱਖੇ ਤੋਂ ਬਗੈਰ ਖਲੋਤੇ ਹੋ, ਲੇਕਿਨ ਤੁਸੀਂ ਇੱਥੇ 10 ਤੋਂ 20 ਮਿੰਟ ਪੱਖੇ ਦੇ ਨੀਚੇ ਬੈਠ ਜਾਓ, ਤੁਹਾਨੂੰ ਸਰਦੀ ਲੱਗਣੀ ਸ਼ੁਰੂ ਹੋ ਜਾਏਗੀ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਇਹ ਸ਼ੁਰੂ ਤੋਂ ਤੁਹਾਡੇ ਕੋਈ ਹੈ? ਹਾਂ ਜੀ, ਸ਼ੁਰੂ ਤੋਂ ਜੀ। ਤੁਹਾਡੇ ਮਤਲਬ ਵੱਡਿਆਂ ਕੋ ਜੀ, ਜੋ ਪਾਕਿਸਤਾਨ ਬਣਿਆ ਨਾ 47 ਦੇ ਵਿੱਚ, ਜਦੋਂ ਉਧਰੋਂ ਮੁਹਾਜਰ ਹੋ ਕੇ ਸਿਆਈ ਹੈਂਡੀ ਇਹਦੇ ਵਿੱਚ, ਪਿੱਛੋਂ ਸਾਡਾ ਪਿੰਡ ਆਦੀਆਂ ਜ਼ਿਲ੍ਹਾ ਗੁਰਦਾਸਪੁਰ, ਠੀਕ ਹੈ ਜੀ, ਤਹਿਸੀਲ ਅੰਮ੍ਰਿਤਸਰ। ਉਹ ਤੋਂ ਪਿੱਛੋਂ ਅਸੀਂ ਆਏ ਹਾਂ ਕੋਟ ਨੈਣਾ ਦੇ ਕੋਲ, ਡੇਰਾ ਨੂਰ ਮਲਕ ਉਹਦੇ ਸਾਹਮਣੇ ਸਾਡਾ ਪਿੰਡ ਹੈ ਪਿੱਛੋਂ ਬੈਕ ਤੇ। ਤੇ ਕਦੀ ਉੱਥੇ ਜਾਣ ਹੋਇਆ ਕਿ ਨਹੀਂ? ਨਹੀਂ, ਜ਼ਾਹਿਰੀ ਬਾਤ ਹੈ, ਵਾਲਾ ਸਾਹਿਬ ਦੀ 6 ਸਾਲ ਉਮਰ ਸੀ ਜਦੋਂ ਵਾਲਾ ਸਾਹਿਬ ਮੁਹਾਜਰ ਹੋ ਕੇ ਇੱਧਰ ਆ ਗਏ ਸਨ। ਦਾਦਾ ਜੀ ਫਿਰ ਆਣ ਕੇ ਤੇ ਤਕਰੀਬਨ 10-15 ਸਾਲ ਬਾਅਦ ਫੌਤ ਹੋ ਗਏ ਸਨ। ਤੇ ਦਾਦਾ ਜੀ ਤੁਹਾਡੇ ਕੀ ਕੰਮ ਕੋ ਕਰਦੇ ਸਨ ਉਧਰ? ਸਾਡਾ ਜ਼ਿਮੀਂਦਾਰ ਸੀ ਉੱਥੇ। ਅੱਛਾ, ਜ਼ਿਮੀਂਦਾਰ ਸਨ, ਠੀਕ ਹੈ। ਘੁਮਾ ਦੇ ਮਾਲਕ ਸਨ ਸਾਡੇ ਦਾਦਾ ਜੀ ਇਹ ਜਿਹੜੇ ਸਨ। ਤੇ ਫਿਰ ਇੱਧਰ ਆ ਕੇ ਸਾਨੂੰ ਨਾ ਪਹਿਲੀ ਲਾਟ ਹੋਈ ਸੀ ਇੱਥੇ ਬਦੋਮਲੀ ਦੇ ਕੋਲ ਪਿੰਡ ਭੈਣੀਆਂ ਹੈ, ਤੇ ਸਾਡਾ ਰਕਬਾ ਆਪਣਾ 75 ਕਿੱਲੇ ਲਾਟ ਹੋਈ ਸੀ ਸਾਨੂੰ। ਖਲਚੀਆਂ ਕੋਲ ਪਿੰਡ ਇੱਕ ਨਾ ਜੀ, ਨਹੀਂ ਬਾਰਡਰ ਤੇ ਭੈਣੀਆਂ ਅੱਛਾ, ਭੈਣੀਆਂ, ਹਾਂਜੀ ਦੋ ਭੈਣੀਆਂ ਜੀ। ਉੱਥੇ ਸਾਡਾ ਆਪਣਾ ਰਕਬਾ ਸੀ। ਹੋਰ ਵੱਡੇ ਤਾਂ ਜੀ ਉੱਥੇ ਜਾ ਕੇ ਸ਼ਿਫਟ ਹੋ ਗਏ ਨੇ, ਉਹਨਾਂ ਨੇ ਫਿਰ ਉੱਥੇ ਸਾਰਾ ਸੰਭਾਲਿਆ। ਅੱਬੂ ਜੀ ਫਿਰ ਇੱਥੇ ਹੀ ਰਹੇ ਹਨ, ਤੇ ਬਾਅਦ 'ਚ ਤਾਇਆ ਜੀ ਵੀ ਫੌਤ ਹੋ ਗਏ, ਤੇ ਚਾਚਾ ਜੀ ਵੀ ਫੌਤ ਹੋ ਗਏ। ਅੱਬੂ ਫਿਰ ਇਕੱਲੇ ਸਨ। ਅੱਬੂ ਤੋਂ ਫਿਰ ਤਾਇਆ ਜੀ ਦੇ ਜਿਹੜੇ ਬੇਟੇ ਹਨ ਉਹਨਾਂ ਨੇ ਫਿਰ ਜ਼ਮੀਨ ਜ਼ਮੂਨ ਜਿਹੜੀ ਸੀ ਉਹ ਫਿਰ ਉਸੇ ਤਰ੍ਹਾਂ ਹੀ ਆਪਣਾ ਕੋਈ ਨਹੀਂ ਅਸੀਂ ਸਾਨੂੰ ਦਿੱਤਾ। ਇਹ ਆਪਣੇ ਵਾਲਾ ਸਾਹਿਬ ਦਾ ਵਿਰਸਾ ਸਮਝ ਕੇ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਇੱਥੇ ਹੀ ਬਸਰ ਕਰਨੇ ਪਏ ਹਾਂ। ਇਨਸ਼ਾਅੱਲਾ ਕਦੀ ਹਾਲਾਤ ਬਦਲਾਂਗੇ ਤੇ ਫਿਰ ਇਹਨੂੰ ਬਿਹਤਰ ਕਰਾਂਗੇ। ਫਿਲਹਾਲ ਤਾਂ ਜੀ ਅੱਲਾ ਦਾ ਸ਼ੁਕਰ ਹੈ, ਚਲੋ ਨਿਜ਼ਾਮ ਚੱਲ। ਤੁਹਾਡੀ ਪੈਦਾਇਸ਼ ਵੀ ਇੱਥੇ ਹੀ ਹੋਈ ਹੈ? ਹਾਂਜੀ, ਐਸੇ ਘਰ 'ਚ? ਐਸੇ ਘਰ ਜੀ। ਵਾਹ ਜੀ ਵਾਹ, ਫੇਰ ਤੇ ਤੁਹਾਡੀਆਂ ਦੋਹਰੀਆਂ ਤਰੇਰੀਆਂ ਯਾਦਾਂ ਹੋਈਆਂ। ਜੀ ਜੀ, ਬਿਲਕੁਲ ਜੀ। ਲੋ ਜੀ ਦੋਸਤੋ, ਇਹ ਵੇਖੋ ਤੁਸੀਂ, ਇਹ ਅੰਦਰ ਹੈ ਤੇ ਕੋਈ ਨਹੀਂ ਤੇ ਨਹੀਂ ਕੋਈ ਨਹੀਂ। ਮੈਂ ਇਹ ਤੁਹਾਨੂੰ ਵਿਖਾਲ ਨੇ ਥੋੜਾ ਜਿਹਾ ਇਹ ਵੀ। ਅੱਛਾ, ਇਹ ਦੋਸਤੋ ਜਿਹੜੀ ਹੈ ਨਾ ਆਪਣਾ ਕੋਠਰੀ ਪਿੱਛੇ, ਉਹਦੇ 'ਚ ਅਸੀਂ ਆ ਗਏ ਆ। ਤੇ ਇਹ ਦੇਖੋ ਇਹਦੇ ਵਿੱਚ ਵੀ ਦੀਵੇ ਰੱਖਣ ਵਾਸਤੇ ਨਾ ਬਣਾਈਆਂ ਨੇ ਉਸ ਤੋਂ। ਤੇ ਇਹ ਇੱਥੇ ਲਿੰਬਿਆ ਨਹੀਂ ਹੈਗਾ ਸ਼ੁਰੂ ਤੋਂ ਹੀ, ਇਹਨਾਂ ਨੇ ਇਹ ਇੱਟਾਂ ਹੀ ਲੱਗੀਆਂ ਨੇ। ਇਹ ਭਣੋਲੇ ਦੇ ਤੌਰ ਤੇ ਇਸਤੇਮਾਲ ਹੁੰਦੀ ਜੀ, ਦਾਣੇ ਵਗੈਰਾ ਪਾ ਲੈਂਦੇ ਹੋ। ਓਏ ਹੋਏ, ਇਹ ਪੁਰਾਣੀਆਂ ਹੀ ਹੈ ਜੀ। ਵਾਹ ਜੀ, ਚਰਾਸਾ ਦਾਣੇ ਵਾਲਾ ਕੋਠੀ ਕੀ ਕਹਿੰਦੇ ਸਰ? ਭਾਈ ਸਾਹਿਬ ਥੋੜਾ ਮੰਜੀ ਪਰਾਂ ਕਰੋ ਨਾ। ਕੋਠੀ ਵੀ ਕਹਿੰਦੇ ਹਨ। ਓਏ ਹੋਏ ਹੋਏ ਹੋਏ, ਇਹ ਦੇਖੋ ਜੀ, ਇਹ
ਇਹਨੂੰ ਕੀ ਕਹਿੰਦੇ ਸਨ? ਕੋਠੀ ਦਾਣੇ ਪਾਉਣ ਵਾਸਤੇ। ਕੋਠੀ ਦਾਣੇ ਪਾਉਣ ਲਈ। ਮੈਂ ਕਿਹਾ ਕੱਪੜੇ ਰੱਖਣ ਲਈ ਸ਼ਾਇਦ। ਨਹੀਂ ਦਾਣੇ ਪਾਉਣ ਵਾਸਤੇ। ਲਓ ਜੀ, ਇਹ ਵੀ 1947 ਤੋਂ ਪਹਿਲਾਂ ਦੀ ਕੋਠੀ ਪੜੋਲੀ ਕਹਿ ਲਓ ਇਹਨੂੰ ਤੁਸੀਂ, ਲੱਕੜ ਦੀ ਬਣੀ ਹੈ ਦਾਣੇ ਪਾਉਣ ਵਾਸਤੇ। ਤੇ ਇਹਨਾਂ ਨੇ ਅੱਜ ਵੀ ਇਹਨੂੰ ਸੰਭਾਲਿਆ ਏ, ਤੋੜਿਆ ਨਹੀਂ, ਵੇਚਿਆ ਨਹੀਂ। ਤੇ ਇਹ ਤੁਸੀਂ ਦੇਖ ਲਓ ਕਿੱਡੀ ਖੂਬਸੂਰਤ ਇਹ ਚੀਜ਼ ਸਾਨੂੰ ਨਜ਼ਰ ਆਈ ਹੈ। ਬਜ਼ੁਰਗਾਂ ਦੀ ਨਿਸ਼ਾਨੀ ਜਨਾਬ, ਉਸ ਦੌਰ ਦੇ ਬਜ਼ੁਰਗਾਂ ਦੀ ਨਿਸ਼ਾਨੀ। ਤੇ ਇਹਨੂੰ ਤੁਸੀਂ ਕੀ ਸੰਭਾਲ ਕਰਦੇ ਹੋ? ਬਸ ਰਖੜੀ ਦੇ ਨਿਸ਼ਾਨੀ ਦੇ ਤੌਰ ਤੇ। ਅੱਛਾ, ਉਂਝ ਕਾਬਲੇ ਸੰਭਾਲ ਨਹੀਂ ਹੈਗੀ। ਤੇ ਇਹ ਆ ਗਿਆ ਜੀ ਛੱਤਨ, ਇਹ ਬਣਿਆ ਡਿਊਟੀ, ਇਹ ਗੈਲਰੀ ਬਣੀ ਹੈ। ਗੈਲਰੀ ਬਣੀ ਹੈ, ਇਹਦੇ ਉੱਤੇ ਸਮਾਨ ਰੱਖ ਲਓ ਤੁਸੀਂ। ਤੇ ਇਹ ਬੱਤੀਆਂ ਵੀ ਹੁਣ ਮੁੱਕ ਗਈਆਂ, ਇਹਨਾਂ ਉਹ ਬੱਤੀ ਵੀ ਸੰਭਾਲ ਕੇ ਰੱਖੀ ਹੈ। ਵਾਹ ਜੀ ਵਾਹ। ਇਹ ਤੇਲ ਮਿੱਟੀ ਦਾ ਵਿੱਚ ਪੈਂਦਾ ਸੀ। ਤੇ ਇਹ ਹੁੱਕੇ ਦੀ ਹੈਗੀ ਏ, ਝਾਰੀ ਦਾ ਜਿਹੜਾ ਨਾ ਉਹ ਬਣਿਆ ਦਾ। ਤੇ ਪੁਰਾਣੀ ਸਾਈਕਲ ਵੀ ਕਹਿੰਦਾ ਰੱਖੀ ਹੈ। ਬਈ ਮਜ਼ਾ ਆ ਗਿਆ ਵੇਖ ਕੇ ਤੁਹਾਡੀ। ਤੇ ਇਹ ਕੀ ਹੈ ਜੀ? ਅੱਛਾ, ਇਹ ਤੇ ਰੋਸ਼ਨਦਾਨ ਦਾ ਮੇਰਾ ਖਿਆਲ ਹੈ ਨਾ? ਨਹੀਂ, ਇਹ ਕਨਾਲੀ ਜੀ ਜਿਹਦੇ ਝਾਟਾ ਪਾਉਂਦੇ। ਨਹੀਂ, ਥੱਲੇ ਹਾਂਜੀ, ਇਹ ਰੋਸ਼ਨਦਾਨ। ਆਹੋ, ਉਹ ਪਿੱਛੇ ਕਮਰਾ ਡਿਆ ਨਾ, ਉਹਦੀ ਦੀਵਾਰ ਦੇ ਆਹੋ। ਵਾਹ ਜੀ ਵਾਹ। ਤੇ ਇਹ ਇੱਕ ਪਿੱਤਲ ਦੀ ਝਾਰੀ। ਤੇ ਇਹ ਕਿੱਲੀਆਂ। ਕਿਆ ਅੱਛਾ, ਇਹ ਨਾ ਦੂਸਰੀ ਉਹਦੇ ਚ ਜਾਣ ਵਾਸਤੇ ਇੱਕ ਛੋਟੀ ਜਿਹੀ ਬਾਰੀ ਬਣਾਈ ਹੈ। ਨਹੀਂ, ਦਰਵਾਜ਼ਾ ਹੀ ਹੈ ਜੀ, ਸੈਪਰੇਟ ਦਰਵਾਜ਼ਾ ਹੈ। ਨਹੀਂ, ਤੇ ਉਸ ਕਮਰੇ ਚ ਨਹੀਂ ਜਾਣ ਵਾਸਤੇ ਜਾ ਸਕਦੇ ਹੈ। ਹਾਂਜੀ, ਆਹੋ, ਇਹ ਦਰਵਾਜ਼ਾ ਜੀ। ਤੇ ਇਹ ਵੀ ਉਦੋਂ ਦਾ ਹੀ ਬਣਿਆ ਨਾ, ਛੋਟਾ ਜਿਹਾ। ਠੀਕ ਹੈ ਨਾ? ਇਹਦਾ ਤੁਸੀਂ ਇਸ ਕਮਰੇ ਚੋਂ ਦੂਸਰੇ ਕਮਰੇ 'ਚ ਜਾ ਸਕਦੇ ਹੋ। ਇਹ ਵੀ ਜਨਾਬ ਉਹੀ ਉਸੇ ਤੌਰ ਦਾ ਬਣਿਆ। ਤੇ ਇਹ ਸ਼ਤੀਰੀਆਂ ਉੱਤੇ ਪੁਰਾਣੀਆਂ। ਵਾਹ ਜੀ, ਇਹ ਦੇਖੋ ਡਾਟਾ ਕਿੱਡੀਆਂ ਖੂਬਸੂਰਤ ਨੇ। ਇਹ ਦੇਖੋ, ਹੈ ਨਾ, ਇੱਕ ਇੱਕ ਇੱਟ ਵਿੱਚ ਨਜ਼ਰ ਆ ਰਹੀ। ਕਿਆ ਬਾਤ। ਨਹੀਂ ਜੀ, ਮੈਨੂੰ ਤੇ ਇਹਦਾ ਹੀ ਤੁਹਾਨੂੰ ਆਇਆ ਕਿ ਆਹ ਬੜੀ ਖੂਬਸੂਰਤ ਜਿਹੜੀ ਨਾ ਪੇਟੀ ਜੀ ਸਾਨੂੰ ਨਜ਼ਰ ਆਈ ਹੈ। ਵਾਹ ਜੀ ਵਾਹ। ਲੋਕੀ ਕਈ ਤੇ ਬਾਲ ਬੂਲ ਛੜੀਆਂ ਨੇ ਹੁਣ ਤੱਕ। ਇਹ ਵੀ ਕੋਈ ਖੁਫੀਆ ਖਾਨੇ ਬਣੇ ਨੇ ਦੀਵਾਰਾਂ ਦੇ ਵਿੱਚ। ਇਹ ਪਤਾ ਨਹੀਂ ਕੋਈ ਤਜੋਰੀਆਂ ਨੇ, ਖੁਫੀਆ ਖਾਨੇ ਜ਼ੇਵਰ ਜ਼ੂਵਰ ਰੱਖਣ ਲਈ। ਓਏ ਹੋਏ ਹੋਏ ਹੋਏ, ਆਲੀ ਸ਼ਾਨ ਘਰ। ਤੇ ਇਹ ਜੇ ਜਨਾਬ ਪੇਟੀ ਪਈ ਦੀ। ਤੇ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਪਿੰਡ ਵੀਰਮ ਤੋਂ ਔਰੰਗਜ਼ੇਬ ਬੇਗ ਨੂੰ ਇਜਾਜ਼ਤ ਦਿਓ। ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੀ ਮਿਹਰਬਾਨੀ। ਬੜੀ ਮਿਹਨਤ ਨਾਲ ਇਹੋ ਜਿਹੀ ਵੀਡੀਓ ਬਣਾਈ ਦੀਆਂ ਨੇ। ਅੱਲਾ ਹਾਫਿਜ਼, ਰੱਬ ਰਾਖਾ।